अस्सलाम वालेकुम लो जी यारो बेलियो मित्रों सज्जनों ते सहेलियो ਤੁਸੀਂ ਦੇਖ ਰਹੇ ਹੋ ਐਸ ਅਹਿਮਦ ਪੰਜਾਬੀ ਤੇ ਲੋ ਜੀ ਖਬਰ ਬਹੁਤ ਵੱਡੀ ਹੈ ਕਿ ਜਨਰਲ ਰਿਟਾਇਰ ਫੀਲਡ ਮਾਰਸ਼ਲ ਸੈयद ਆਸਮ ਮਨੀਰ ਸ਼ਾਹ ਸਾਹਿਬ ਤੇ ਹੋ ਗਿਆ ਹਮਲਾ। ਹਾਂਜੀ ਮੇਰਾ ਮਤਲਬ ਹੈ ਕਿ ਹੋਇਆ ਨਹੀਂ, ਹਮਲੇ ਦੀ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ ਤੇ ਅਨਫੋਰਚੂਨੇਟਲੀ ਇਹ ਕੋਸ਼ਿਸ਼ ਜਿਹੜੀ ਹੈ ਉਹ ਕੀਤੀ ਗਈ ਹੈ ਜਿਹੜੀ ਕਾਮਯਾਬ ਨਹੀਂ ਹੋ ਸਕੀ। ਇਸ 'ਤੇ ਜਿਹੜਾ ਨਾ ਉਹ ਅਫਸੋਸ ਦਾ ਇਜ਼ਹਾਰ ਜਿਹੜਾ ਨਾ ਉਹ ਕਰ ਰਹੇ ਨੇ ਲੋਕ, ਕੁਛ ਪਤਾ ਨਹੀਂ ਕੌਣ ਲੋਕ ਨੇ ਹਾਂ ਜਿਹੜੇ ਅਫਸੋਸ ਦਾ ਇਜ਼ਹਾਰ ਕਰ ਰਿਹਾ। ਲੇਕਿਨ ਇਹ ਖਬਰ ਆਈ ਹੈ, ਹਾਂਜੀ ਇਹ ਖਬਰ ਕਿੱਥੋਂ ਆਈ ਹੈ? ਉਹ ਜਨਾਬ ਇੱਕ ਮਾਰੀਓ ਨਾਮ ਦਾ ਬੰਦਾ ਟਵਿੱਟਰ 'ਤੇ ਬੜੇ ਇੰਟਰਵਿਊ ਕਰਦਾ ਹੀ ਉਹ ਸਾਰਾ, ਉਹਨੇ ਕਿਸੇ ਦਾ ਕੀਤਾ ਇੰਟਰਵਿਊ ਅਤੇ ਉਸ ਇੰਟਰਵਿਊ ਦੇ ਵਿੱਚ ਜਿਹੜਾ ਉਹਨੇ ਜਿਸ ਬੰਦੇ ਕੋ ਕਰ ਰਿਹਾ ਸੀ ਇੰਟਰਵਿਊ ਉਹਨੇ ਕਿਹਾ ਜਨਾਬ ਕਿ ਜਦੋਂ ਆਪਣਾ ਡਾਇਲੋਗ ਹੋ ਰਹੀ ਸੀਗੇ, ਡੀਲ ਹੋਣ ਲੱਗੀ ਸੀ, ਸਵਿਟਜ਼ਰਲੈਂਡ ਦੇ ਵਿੱਚ ਪਹੁੰਚੇ ਨੇ ਪਾਕਿਸਤਾਨੀ ਡੈਲੀਗੇਸ਼ਨ ਅਤੇ ਉਹ ਜਿਹੜਾ ਨਿਤਨ ਹਰਾਮਜ਼ਦੇ ਨੂੰ ਜਨਰਲ ਆਸਮ ਮਨੀਰ 'ਤੇ ਬਹੁਤ ਗੁੱਸਾ, ਕਿਉਂਕਿ ਆਹ ਡੀਲ ਇਹਨਾਂ ਨੇ ਕਰਵਾਈ ਹੈ ਇਰਾਨ ਦੇ ਨਾਲ ਅਮਰੀਕਾ ਦੀ, ਅਤੇ ਉਹਨੇ ਉੱਥੋਂ ਆਰਡਰ ਜਾਰੀ ਕਰ ਦਿੱਤੇ ਕਿ ਜੀ ਇਹਨੂੰ ਪਕੌੜੇ ਲਾਓ। ਹਾਂਜੀ ਉਹ ਕਹਿੰਦਾ ਜੀ ਪਕੌੜੇ ਲਾਓ, ਅਤੇ ਉਹ ਕਹਿੰਦੇ ਜੀ ਆ ਮੁਸਾਦ ਜਿਹੜੀ ਉਹਨਾਂ ਦੀ ਏਜੰਸੀ ਉਹ ਬਿਲਕੁਲ ਤਿਆਰੀ ਸੀ, ਫੀਲਡਿੰਗ ਕਰ ਲਈ ਸੀ ਉਹਨਾਂ ਨੇ। ਅਤੇ ਹੋਇਆ ਕਿ ਜਨਾਬ ਕਿ ਪਤਾ ਲੱਗ ਗਿਆ ਅਚਾਨਕ ਇਹਨਾਂ ਨੂੰ, ਆਪਣਾ ਜਿਹੜੇ ਸਾਡੇ ਭਾਈ ਲੋਕ ਨੇ, ਭਾਈ ਲੋਕਾਂ ਨੂੰ ਪਤਾ ਲੱਗਿਆ, ਇਹਨਾਂ ਨੇ ਕਿਹਾ ਲੋ ਜੀ ਆ ਜਿਹੜਾ ਨਾ ਹਿਸਾਬ ਲੱਗਣ ਲੱਗਾ। ਇਹਨਾਂ ਨੇ ਜਨਾਬ ਫਿਰ ਆਪਣਾ ਕਹਿੰਦੇ ਜੀ ਕਤਰ ਦੇ ਜ਼ਰੀਏ ਪਤਾ ਨਹੀਂ ਕਿਹਦੇ ਜ਼ਰੀਏ ਮੈਸੇਜ ਪਹੁੰਚਾਇਆ ਨਿਤਨ ਹਰਾਮਜ਼ਾਦੇ ਨੂੰ, ਹਾਂਜੀ ਕਿ ਅਗਰ ਤੂੰ ਇਹ ਕੋਸ਼ਿਸ਼ ਕੀਤੀ ਕਰਨ ਦੀ, ਹਾਂ ਜਿਹੜੀ ਕਿ ਮੇਰਾ ਮਤਲਬ ਹੈ ਕਿ ਪਾਕਿਸਤਾਨ ਖੁਸ਼ਹਾਲ, ਮੇਰਾ ਮਤਲਬ ਕਿ ਜੋ ਵੀ ਹੈ ਕੋਸ਼ਿਸ਼ ਅਗਰ ਤੂੰ ਕੀਤੀ ਪਾਕਿਸਤਾਨ ਦੀ ਖੁਸ਼ਹਾਲੀ ਦੀ, ਨਹੀਂ ਮੇਰਾ ਮਤਲਬ ਹੈ ਕਿ ਕਿਸਮ ਦੀ ਪਾਕਿਸਤਾਨ ਦੀ ਖੁਸ਼ਹਾਲੀ ਆ, ਉਹ ਅਗਰ ਤੂੰ ਕੋਸ਼ਿਸ਼ ਕੀਤੀ ਅਤੇ ਫਿਰ ਅਸੀਂ ਤੈਨੂੰ ਪੂਰੇ ਦੁਨੀਆ ਦੇ ਨਕਸ਼ੇ ਤੋਂ ਮਿਟਾ ਕੇ ਰੱਖ ਦਿਆਂਗੇ, ਐਸੀ ਤੈਸੀ ਪੱਟ ਕੇ ਰੱਖ ਦਿਆਂਗੇ, ਕਿਉਂਕਿ ਸਾਨੂੰ ਪਤਾ ਲੱਗ ਗਿਆ ਕਿ ਇਹ ਪਲਾਨ ਜਿਹੜਾ ਆਹ ਤੂੰ ਕਰਕੇ ਬੈਠਾ ਬੰਦੇ ਦਾ ਬਣ ਬੱਚਾ, ਨਹੀਂ ਤਾਂ ਅਸੀਂ ਤੈਨੂੰ ਚੁੱਕ ਦੇਣਾ ਆ ਕੇ ਹਿਸਾਬ ਤਾਂ ਬੁਲਾ ਦੇਣਾ, ਜਿੱਦਾਂ ਅਸੀਂ ਡਾਲੇ ਭੇਜ ਕੇ ਆਪਣੇ ਬੰਦੇ ਚੱਕੀ ਦੇ ਆ ਇੱਦਾਂ ਹੀ ਨਿਤਨ ਹਰਾਮਜ਼ਾਦੇ ਆ, ਤੈਨੂੰ ਵੀ ਅਸੀਂ ਚੱਕ ਕੇ ਲੈ ਜਾਣਾ, ਤੈਨੂੰ ਪਤਾ ਨਹੀਂ ਲੱਗਣਾ ਕਿ ਗਿਆ ਕਿੱਧਰ। ਹਾਂ ਨਾਲ ਤੇਰੇ ਬੰਨੀਆਂ ਲਿਜਾ ਕੇ ਇੱਟਾਂ, ਜਦੋਂ ਉਹਨੇ ਸੁਣਿਆ ਨਾ ਕਿ ਲੋ ਜੀ ਇੱਟਾਂ ਵੀ ਬੰਨਣਗੇ, ਉਹ ਕਹਿੰਦਾ ਭਾਈ ਮੇਰੀ ਤੋਬਾ ਮੈਂ ਨਹੀਂ ਇਹ ਪਲਾਨ ਕਰਦਾ, ਉਹਨੇ ਨਾਲ ਹੀ ਕਿਹਾ ਲੋ ਜੀ ਫੜਿਆ ਗਿਆ ਪਲਾਨ ਸਾਰਾ, ਅਤੇ ਖਬਰਦਾਰ ਰਿਹਾ ਜੀ ਇਹ ਨਾ ਕਰੀਏ ਜੀ, ਵਰਨਾ ਉਹ ਕਹਿੰਦੇ ਜੀ ਕਿ ਸਵਿਟਜ਼ਰਲੈਂਡ ਦੇ ਵਿੱਚ ਜਿਹੜਾ ਨਾ ਉਹ ਉੱਥੇ ਮੇਰਾ ਮਤਲਬ ਹੈ ਕਿ ਠੋਕਣ ਦਾ ਪ੍ਰੋਗਰਾਮ ਸੀਗਾ, ਮੇਰਾ ਮਤਲਬ ਹੈ ਕਿ ਪਕੌੜੇ ਲਾਉਣ ਦਾ ਪ੍ਰੋਗਰਾਮ ਸੀਗਾ ਜਨਰਲ ਆਸਮ ਮਨੀਰ ਨੂੰ। ਹਾਂਜੀ ਅਤੇ ਉਹ ਮਨੀਰਾ ਮੇਰਾ ਮਤਲਬ ਹੈ ਕਿ ਆਸਮ ਮਨੀਰ ਜਿਹੜਾ ਮਨੀਰਾ ਮਾਛੀ, ਪਤਾ ਨਹੀਂ ਕਿਉਂ ਲੋਕ ਕਹਿੰਦੇ ਨੇ ਯਾਰ ਮਾਛੀ ਦੀ ਸ਼ਕਲ ਮਾਛੀਆਂ ਵਰਗੀ ਹੈ ਤਾਂ ਕਹਿੰਦੇ ਹੋਣੇ, ਲੇਕਿਨ ਉਹ ਫੀਲਡ ਮਾਰਸ਼ਲ ਸਾਹਿਬ ਜਨਾਬ ਜਿਹੜੇ ਨਾ ਉੱਥੇ ਪਹੁੰਚੇ ਉੱਥੇ ਸਵਿਟਜ਼ਰਲੈਂਡ ਦੇ ਵਿੱਚ, ਅਤੇ ਉਹ ਸਾਰਾ ਕੁਛ ਹੋ ਗਿਆ। ਹੁਣ ਇਹ ਲੋਕ ਹੁਣ ਤਬਸਰੇ ਕਰ ਰਹੇ ਇਹਦੇ 'ਤੇ ਕਿ ਯਾਰ ਬੜੀ ਵੱਡੀ ਖਬਰ ਹੈ ਯਾਰ, ਕਿ ਮੇਰਾ ਮਤਲਬ ਹੈ ਕਿ ਇੰਨਾ ਵੱਡਾ ਅਹਿਮ ਵਾਕਿਆ ਹੋਣ ਲੱਗਾ ਸੀ, ਔਰ ਅਗਰ ਇਹ ਕਿਤੇ ਵਾਕਿਆ ਹੋ ਜਾਂਦਾ ਤਾਂ ਯਕੀਨ ਕਰੋ ਸਭ ਤੋਂ ਪਹਿਲੇ ਤਾਂ ਜਿਹੜਾ ਨਾ ਚਿਰਾਗਾਂ ਪਾਕਿਸਤਾਨ 'ਚ ਹੋਣੇ ਅਤੇ ਨਿਤਨ ਹਰਾਮਜ਼ਾਦੇ ਵਾਸਤੇ ਲੋਕਾਂ ਨੇ ਦੁਆਵਾਂ ਕਰਦੀਆਂ ਜਾ ਹਰਾਮਜ਼ਾਦਾ ਹੈ ਤੂੰ ਹਰਾਮਜ਼ਾਦਾ, ਲੇਕਿਨ ਆਹ ਕੰਮ ਸੀ ਜਿਹੜਾ ਉਹ ਕਿਸੇ ਨੇ ਕਰ ਦਿੱਤਾ। ਐਸੇ ਮਜ਼ਾਕ ਕਰ ਰਹੇ ਯਾਰ, ਐਡੀ ਗੱਲ ਕੋਈ ਨਹੀਂ ਯਾਰ, ਇੰਨੀ ਜ਼ਰੂਰਤ ਹੈ, ਮੇਰਾ ਮਤਲਬ ਇਹਨਾਂ ਨੇ ਕਿਹਾ ਧਮਕੀ ਲਾ ਦੇਣ ਔਰ ਉਹ ਕਰ ਬਈ ਉਹ ਇਹ ਆਪਣਾ ਕਿੱਦਾਂ ਹੋ ਸਕਦਾ ਯਾਰ, ਉਹ ਮੇਰਾ ਮਤਲਬ ਕਿ ਦਾਦਾ ਅੱਬੂ ਇਹਨਾਂ ਦਾ ਅੱਬੂ ਟਰੰਪ ਹੈ, ਉਹ ਦਾਦਾ ਅੱਬੂ ਹੈ, ਹੋ ਸਕਦਾ ਹੈ ਕਿ ਉਹ ਨਾਰਾਜ਼ ਹੋ ਗਿਆ ਹੋਇਆ ਹਲਕਾ ਜਿਹਾ, ਲੇਕਿਨ ਇਹ ਨਹੀਂ ਕਿ ਉਹ ਮੇਰਾ ਮਤਲਬ ਹੈ ਕਿ ਉਹ ਇੱਦਾਂ ਦਾ ਕਾਰਵਾਈ ਪਾ ਕੇ ਅਤੇ ਉਹ ਜਿਹੜਾ ਬੰਦਾ ਮੇਰਾ ਮਤਲਬ ਹੈ ਕਿ ਪਾਕਿਸਤਾਨ ਨੂੰ ਤਬਾਹ ਬਰਬਾਦ ਕਰ ਰਿਹਾ, ਕਿੱਦਾਂ ਹੋ ਸਕਦਾ ਕਿ ਉਹ ਉਹਨੂੰ ਪਕੌੜੇ ਲਾ ਦੇਵੇ। ਇਹ ਤਾਂ ਉਹਦੇ ਵਾਸਤੇ ਮੇਰਾ ਮਤਲਬ ਹੈ ਕਿ ਹੀਰੋ ਆ, ਹਾਂ ਕਿ ਬਈ ਅੱਜ ਤੱਕ ਕੋਈ ਪਾਕਿਸਤਾਨ ਨੂੰ ਇੰਨਾ ਤੁਣ ਕੇ ਕਿਸੇ ਨੇ ਨਹੀਂ ਰੱਖਿਆ ਜਿੰਨਾ ਉਹਦੇ ਮੇਰਾ ਮਤਲਬ ਹੈ ਕਿ ਪੋਤੇ ਨੇ ਰੱਖਿਆ ਹੋਇਆ ਤੁਣ ਕੇ, ਅਤੇ ਕਿੱਦਾਂ ਹੋ ਸਕਦਾ। ਉਹ ਲੋਕ ਕਹਿ ਰਹੇ ਕਿ ਭਾਈ ਆ ਪਹਿਲੇ ਤਾਂ ਇਹਦੀ ਸ਼ਕਲ ਦੇਖੋ, ਇਹ ਬੇਸ਼ਰਮ ਆਦਮੀ ਦੀ ਜਿਹੜਾ ਇੱਦਾਂ ਦੀ ਕਹਾਣੀ ਸੁਣਾ ਰਿਹਾ 2 ਨੰਬਰ ਕਿਸਮ ਦੀ, ਹਾਂ ਲੋਕਾਂ ਨੇ ਕਿਹਾ ਕਿ ਬਈ 2 ਨੰਬਰ ਕਹਾਣੀ ਹੈ, ਮੈਨੂੰ ਵੀ 2 ਨੰਬਰ ਹੀ ਲੱਗਦੀ ਆ, ਅਤੇ ਉਹ ਇਹਦੀ ਸ਼ਕਲ ਦੇਖੋ, ਉਹ ਲੱਗਦਾ ਇੱਦਾਂ ਸੀ ਕਿ ਕਿਤੇ ਚਰਸ ਪੀਂਦਾ ਸੀ ਬੈਠਾ, ਉੱਥੇ ਆ ਗਿਆ ਇੰਟਰਵਿਊ ਦੇਣ, ਅਤੇ ਜਿਹੜਾ ਨਾ ਟੁੰਨ ਸੀਗਾ ਉਹ ਟੁੰਨ ਦੇ ਵਿੱਚ ਜਿਹੜਾ ਨਾ ਕਿ ਉਹ ਡੀਜੇ ਵਾਲੇ ਨੇ ਇਹਦੀ ਗੱਲ ਹੋਈ ਹੋਣੀ ਪਹਿਲੇ ਕਿ ਜਾ ਕੇ ਇੱਦਾਂ ਦੀ ਬਕਵਾਸ ਕਰ, ਤਾਂ ਕਿ ਇੱਥੇ ਪਾਕਿਸਤਾਨ ਦੇ ਵਿੱਚ ਵੀ ਸਾਰਿਆਂ ਨੂੰ ਦੁਨੀਆ 'ਚ ਪਤਾ ਲੱਗੇ
ਕਿ ਦੇਖੋ ਜੀ ਆਪਣਾ ਆ ਸਾਰਾ ਜਿਹੜਾ ਗੇਮ ਕਰਵਾਈ ਆ ਆਪਣਾ ਫੀਲਡ ਮਾਰਸ਼ਲ ਨੇ ਤੇ ਸਾਡੀ ਕਿੰਨੀ ਦੁਸ਼ਮਣੀ ਚੱਲ। ਅਗਲਾ ਫੌਜਾਂ ਭੇਜਣ ਦੇ ਚੱਕਰ ਸੀ ਉੱਥੇ। ਹਾਂ, ਅਗਲਾ ਸੈਂਸ ਮਾਰਿਆ ਸੀਗਾ ਕਿ ਨਿਤਨ ਹਰਾਮਜ਼ਾਦੇ ਨੂੰ ਆਪਣੀ ਫੌਜ ਵੀ ਦਿਆਂਗੇ। ਐਡੀ ਕਿਹੜੀ ਗੱਲ, ਮਤਲਬ ਅੱਜ ਤੱਕ ਨਹੀਂ ਹੋਇਆ ਇੱਦਾਂ ਜੋ ਹੋ ਰਿਹਾ। ਅਤੇ ਫਿਰ ਉਹਨੂੰ ਕੀ ਲੋੜ ਆ? ਇਹ ਸਿਰਫ ਐਵੇਂ ਦਿਖਾਉਣ ਵਾਸਤੇ, ਬਣਾਉਣ ਵਾਸਤੇ ਇੱਕ ਡਰਾਮੇਬਾਜ਼ੀ ਕੀਤੀ ਜਾ ਰਹੀ ਆ ਪੂਰੀ ਦੁਨੀਆ ਦੇ ਵਿੱਚ। ਔਰ ਪਾਕਿਸਤਾਨੀਆਂ ਨੂੰ ਖਾਸ ਤੌਰ 'ਤੇ ਦੱਸਿਆ ਜਾ ਰਿਹਾ ਕਿ ਦੇਖੋ ਜ਼ਰਾ ਕਿ ਆ ਜਿੰਨੀ ਵੀ ਸੁਲ੍ਹਾ ਹੋਈ ਆ ਈਰਾਨ ਦੀ, ਆ ਫੀਲਡ ਮਾਰਸ਼ਲ ਨੇ। ਔਰ ਇਹ ਗੱਲ ਸੱਚੀ ਹੈ, ਮੈਂ ਮਜ਼ਾਕ ਨਹੀਂ ਕਰ ਰਿਹਾ। ਅਗਰ ਇਹ ਸੁਲ੍ਹਾ ਕਰਾਉਣ 'ਚ ਕਿਸੇ ਦਾ ਕ੍ਰੈਡਿਟ ਹੈ, ਕਿਉਂਕਿ ਈਰਾਨ ਜਿਹੜਾ ਨਾ ਉਹਦੀਆਂ ਸਾਰੀਆਂ ਸ਼ਰਾਇਤਾਂ ਮੰਨੀਆਂ ਗਈਆਂ। ਅਤੇ ਜੋ ਨਿਤਨ ਹਰਾਮਜ਼ਾਦਾ ਇਜ਼ਰਾਈਲ ਕਹਿ ਰਿਹਾ ਸੀਗਾ ਕਿ ਜੀ ਆਪਣਾ ਅਮਰੀਕਾ ਨੂੰ ਕਿ ਇਹ ਵੀ ਨਹੀਂ ਮੰਨੀ, ਇਹ ਵੀ ਨਹੀਂ ਮੰਨੀ, ਲੇਕਿਨ ਸਾਰੀਆਂ ਮੰਨੀਆਂ ਗਈਆਂ। ਇਹ ਸਾਰੀਆਂ ਮਨਵਾਈਆਂ ਜਨਰਲ ਹਾਫਿਜ਼ ਆਸਮ ਮਨੀਰ ਸਾਹਿਬ। ਹਾਂ, ਉਹ ਮੈਂ ਕਹਿੰਦਾ ਵਾ ਕਿ ਇਹ ਅੱਛਾ ਕੰਮ ਉਹਨਾਂ ਨੇ ਕੀਤਾ, ਬਹੁਤ ਅੱਛਾ। ਤੁਸੀਂ ਕਹੋਗੇ ਕਿ ਯਾਰ ਆ ਕੀ ਹੁਣ ਤੂੰ ਤਾਰੀਫਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ ਜਨਰਲ ਆਸਮ। ਬਈ ਤਾਰੀਫਾਂ ਕਰਨੀਆਂ ਬਣਦੀਆਂ। ਦੇਖੋ ਜੋ ਉਹਨਾਂ ਦਾ ਕ੍ਰੈਡਿਟ ਹੈ, ਕ੍ਰੈਡਿਟ ਹੈ। ਇਹ ਦੁਸ਼ਮਣੀ ਜਿਹੜੀ ਉਹਨਾਂ ਨੇ ਮੋਲ ਲਈ ਹੈ ਨਾ ਇਜ਼ਰਾਈਲ ਨਾਲ, ਹਾਂ, ਇਹ ਬਹੁਤ ਵੱਡੀ ਦੁਸ਼ਮਣੀ ਹੈ, ਯਕੀਨ ਕਰੋ। ਕਿਉਂਕਿ ਉਹਦਾ ਸਾਰਾ ਪਲਾਨ ਹੀ ਵਿਗਾੜ ਕੇ ਰੱਖ ਦਿੱਤਾ ਇਹਨਾਂ ਨੇ। ਉਹਦਾ ਤਾਂ ਪਲਾਨ ਸੀ ਕਿ ਜੰਗ ਜਾਰੀ ਰਹੇ ਅਤੇ ਈਰਾਨ ਨੂੰ ਬਿਲਕੁਲ ਮੈਂ ਮਤਲਬ ਸਫਾਇਆ ਕਰੇ ਅਮਰੀਕਾ ਨਾਲ ਸਾਰਾ ਕੁਝ। ਲੇਕਿਨ ਉਹ ਜਨਰਲ ਆਸਿਮ ਮਨੀਰ ਇੱਕ ਐਸਾ ਵਾਹਿਦ ਬੰਦਾ ਉੱਠਿਆ, ਇਹ ਪਾਕਿਸਤਾਨ ਦਾ ਹੀਰੋ ਇੱਕ ਐਸਾ ਉੱਠਿਆ, ਇਹਨੇ ਉਹਨਾਂ ਦੇ ਸਾਰੇ ਇਰਾਦੇ ਤਬਾਹ ਬਰਬਾਦ ਕਰਕੇ ਰੱਖ ਦਿੱਤੇ। ਹੁਣ ਜਿੰਨਾ ਵੀ ਨੁਕਸਾਨ ਨਿਤਨ ਯਾਹੂ ਨੂੰ ਹੋ ਰਿਹਾ, ਹਾਂ, ਉਹ ਉਹਦਾ ਜ਼ਿੰਮੇਦਾਰ ਜਨਰਲ ਆਸਿਮ ਮਨੀਰ ਹੈ। ਅਤੇ ਹੁਣ ਉਹ ਨਿਤਨ ਹਰਾਮਜ਼ਾਦਾ ਜਾਣੇ ਤੇ ਜਨਰਲ ਆਸਿਮ ਮਨੀਰ ਜਾਣੇ, ਸਾਨੂੰ ਕੀ ਲੱਗੇ। ਜੋ ਵੀ ਕਰਨਾ ਕਰਾਉਣਾ ਕਰ ਲਓ ਆਪਸ 'ਚ ਬਹਿ ਕੇ। ਵੈਸੇ ਵੀ ਅੱਜ ਕੱਲ੍ਹ ਅੰਬਾਂ ਦਾ ਸੀਜ਼ਨ ਆ ਰਿਹਾ ਕੀ ਹੈਗਾ ਅੰਬਾਂ ਦਾ, ਹਰ ਜਗ੍ਹਾ 'ਤੇ ਅੰਬ ਆਏ ਹੋਏ ਆ ਅਤੇ ਲੋਕ ਅੰਬ ਖਾ ਰਹੇ ਆ। ਦੇਖਿਆ ਵੀ ਗਿਆ ਕੋਈ ਫੌਜੀ ਕਿਸੇ ਤਿਆਰੇ 'ਚ ਅੰਬ ਰੱਖਦਾ ਦੇਖਿਆ ਗਿਆ। ਪਤਾ ਨਹੀਂ ਕੌਣ ਫੌਜੀ ਆ ਅਤੇ ਕਿਹੜੇ ਤਿਆਰੇ 'ਚ ਅੰਬ ਰੱਖ ਕੇ, ਪਤਾ ਨਹੀਂ AI ਆ ਕਿ ਕੀ ਇਹ ਹਿਸਾਬ ਕਿਤਾਬ। ਅਤੇ ਆਹ ਹਿਸਾਬ ਕਿਤਾਬ ਹੋ ਰਿਹਾ ਹੁਣ ਦੇਖ ਲਓ। ਬਹਰਹਾਲ ਮੈਂ ਤਾਂ ਉਹਨੂੰ ਕਹਿੰਦਾ ਵਾਂ ਕਿ ਆਪਣਾ ਨਿਤਨ ਹਰਾਮਜ਼ਾਦੇ ਨੂੰ ਕਿ ਬਈ ਤੇਰੇ ਨਾਲ ਠੀਕ ਕੀਤੀ ਜਨਰਲ ਆਸਿਮ ਮਨੀਰ ਨੇ, ਤੈਨੂੰ ਤੁੰਨ ਕੇ ਰੱਖ ਦਿੱਤਾ, ਤੁਹਾਡਾ ਬੇੜਾ ਗਰਕ ਕਰ ਦਿੱਤਾ ਉਸ ਬੰਦੇ ਨੇ। ਹਾਂ, ਹੁਣ ਦੇਖ ਲਓ ਤੁਸੀਂ ਕੀ ਕਰਨਾ। ਬਾਬਾ ਜੀ ਕਹਿੰਦੇ ਅਸੀਂ ਤੀਲੀ ਲਾਉਣ ਦੀ ਕੋਸ਼ਿਸ਼ ਕਰ ਰਹੇ ਹਾਂ ਨਿਤਨ ਹਰਾਮਜ਼ਾਦੇ ਨੂੰ। ਬਾਬਾ ਜੀ ਕਹਿੰਦੇ ਇਹ ਤੀਲੀ ਲੱਗਣੀ ਨਹੀਂ ਗਈ। ਹਾਂ, ਉਹ ਬਈ ਉਹਦਾ ਆਪਣਾ ਪੁੱਤਰ ਫਰਜ਼ੰਦ ਪੋਤਾ ਉਹਦਾ ਆਪਣਾ, ਹਾਂ, ਇਹ ਸਭ ਆਪਸ 'ਚ ਰਿਸ਼ਤੇਦਾਰ ਆ। ਉਹਨੂੰ ਵੀ ਪਤਾ ਹੈ ਐਵੇਂ ਗੱਲ ਉਡਾਈ ਗਈ ਹੈ ਬਾਅਦ ਦੇ ਵਿੱਚ, ਐਸੀ ਕੋਈ ਨਹੀਂ। ਵਰਨਾ ਜਿੰਨਾ ਦਿਫਾ ਉਹਦਾ ਇੱਥੇ ਹੋ ਰਿਹਾ, ਇਹ ਕਰ ਰਿਹਾ, ਹੋਰ ਕੋਈ ਕਰ ਹੀ ਨਹੀਂ ਸਕਦਾ। ਅੱਜ ਤੱਕ ਕੋਈ ਜੰਮਿਆ ਨਹੀਂ ਜਿਹੜਾ ਕਰ ਸਕੇ ਜੋ ਇਹ ਯਹੂਦੀ ਲਾਬੀ ਨਾਲ ਜਾ ਕੇ ਜੱਫੀਆਂ ਦੇਖੀਆਂ ਨਹੀਂ, ਉਹਨਾਂ ਦੇ ਸਾਲੇ ਭਣੋਈਆਂ ਨੇ ਜਾ ਕੇ ਜੱਫੀਆਂ ਪਾਈ ਜਾ ਰਿਹਾ ਹੈ। ਉਹ ਇੰਨੀ ਮੁਹੱਬਤ, ਇੰਨੇ ਯਾਰਾਨੇ ਜਿਹੜੇ ਨੇ, ਉਹ ਐਵੇਂ ਨਹੀਂ, ਐਵੇਂ ਫਜ਼ੂਲ ਕਿਸਮ ਦੀ ਖਬਰ ਦੇ ਕੇ ਅਤੇ ਕੋਈ ਤਾਸਰ ਦੇਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਦੇਖੋ ਕਿੰਨਾ ਵੱਡਾ ਮੁਹਿੱਬ ਵਤਨ। ਭਾਈ ਸਾਰੇ ਵਤਨ ਵਾਲਿਆਂ ਨੂੰ ਪਤਾ ਕਿ ਕਿੰਨਾ ਕੁ ਵੱਡਾ ਮੁਹਿੱਬ ਵਤਨ, ਜਿਹਨੇ ਵਤਨ ਦੇ ਧੂੰਏ ਕੱਢ ਕੇ ਰੱਖ ਦਿੱਤੇ, ਬਰਬਾਦੀ ਫੇਰ ਕੇ ਰੱਖ ਦਿੱਤੀ, ਬੇੜੇ ਗਰਕ ਕਰਕੇ ਰੱਖ ਦਿੱਤੇ, ਚੋਰ ਮੁਸੱਲਤ ਕਰਕੇ ਰੱਖ ਦਿੱਤੇ। ਲੇਕਿਨ ਹਾਂ, ਇਹ ਕੰਮ ਅੱਛਾ ਕੀਤਾ, ਇਹਦੀ ਤਾਰੀਫ ਬਣਦੀ ਆ। ਉਸ ਸਾਰੇ ਵੀ ਤਾਰੀਫ ਕਰੋ, ਬਲਕਿ ਟੈਗ ਕਰ ਕਰਕੇ ਜਿਹੜਾ ਨਾ ਨਿਤਨ ਹਰਾਮਜ਼ਾਦੇ ਨੂੰ ਉਹਨੂੰ ਕਹੋ ਕਿ ਬਈ ਤੇਰੀ ਇਹਨੇ ਵਜਾਈ ਹੈ। ਆਰਾਮ ਦੀ ਡੀਲ ਇਹਨੇ ਕਰਵਾਈ ਆ। ਦੇ ਆਰਾਮ 'ਤੇ ਕੀ ਕਰਨਾ, ਜੋ ਵੀ ਕਰਨਾ ਕਰਾਉਣਾ ਕਰ ਲਓ, ਸਾਡੀ ਜਾਨ ਚਲਾਓ। ਸਭ ਤੋਂ ਲਾ ਕੇ ਆਹ ਸਾਰੀਆਂ ਚੀਜ਼ਾਂ ਹੋ ਰਹੀਆਂ। ਅਤੇ ਉਹਦੇ ਬਾਅਦ ਜਨਾਬ ਇੱਕ ਹੋਰ ਸ਼ੋਅ ਜਿਹੜਾ ਉਹ ਨਜ਼ਰ ਤੋਂ ਗੁਜ਼ਰਿਆ, ਬੜੀਆਂ ਗੱਲਾਂ ਹੋ ਰਹੀਆਂ ਉਹਦੇ 'ਤੇ। ਉਹਨੇ ਜਿਹੜੀ ਲਿਫਤੀ ਇਫਤ, ਹਾਂ, ਇਫਤ ਉਮਰ ਜਿਹੜੀ ਹੈ ਤਾਂ ਲਿਫਤੀ, ਬਹੁਤ ਵੱਡੀ ਲਿਫਤੀ ਆ, ਬੁੱਢੀ, ਇੰਤਹਾਈ ਬਜ਼ੁਰਗ ਔਰ ਇੰਤਹਾਈ ਬਜ਼ੁਰਗ ਔਰਤ ਆ। ਮੈਂ ਬਜ਼ੁਰਗੀ ਵੀ ਸ਼ਰਮਾ ਜਾਵੇ ਉਹਦੇ ਅੱਗੇ, ਉਹ ਇੰਨੀ ਬਜ਼ੁਰਗ ਆ ਹੁਣੀ ਕੁਛ ਅਰਸਾ ਪਹਿਲੇ ਆਪਣੀ ਧੀ ਦਾ ਵਿਆਹ ਵੀ ਕਰ ਚੁੱਕਾ, ਨਾਨੀ ਦਾਦੀ ਬਣਨ ਵਾਲੀ ਆ। ਅਤੇ ਲੇਕਿਨ ਉਹ ਬਹਿ ਕੇ ਅਜੀਬੋ ਗਰੀਬ ਵਾਹਿਯਾਤੀ ਦੀਆਂ ਗੱਲਾਂ ਉੱਥੇ ਕਰ ਰਹੀ ਹੈ ਆਪਣੇ ਸ਼ੋਅ 'ਚ ਬੁਲਾ ਕੇ। ਔਰ ਇੱਕ ਹਵਨਕ ਜਿਹਾ ਆਦਮੀ ਅੱਗੇ ਲਿਆ ਕੇ ਬਿਠਾਇਆ ਹੋਇਆ, ਪਤਾ ਨਹੀਂ ਕੌਣ ਆ ਯਾਰ, ਉਹ ਸਮਝ ਬਾਹਰ ਆ, ਅਜੀਬੋ ਗਰੀਬ ਉਹਦਾ ਹੁਲੀਆ। ਅਤੇ ਉਹ ਲਿਆ ਕੇ ਬਿਠਾਇਆ ਹੋਇਆ ਅਤੇ ਉਹਨੂੰ ਅਜੀਬ ਗਰੀਬ ਗੰਦੇ ਸਵਾਲ ਜਿਹੜੇ ਕਰ ਰਹੀ ਬੈਠੀ, ਅੰਦਾਜ਼ਾ ਕਰੋ। ਬਾਬਾ ਜੀ ਕਹਿੰਦੇ ਗੰਦੀ ਔਰਤ ਨੇ ਗੰਦੇ ਸਵਾਲ ਹੀ ਕਰਨੇ, ਹੋਰ ਸਾਫ ਸੁਥਰੇ ਕਰੇਗੀ। ਮੈਂ ਕਿਹਾ ਨਹੀਂ, ਮੇਰਾ ਮਤਲਬ ਹੈ ਕਿ ਯਾਰ ਜਿੱਦਾਂ ਆਪਣਾ ਮੁਆਸ਼ਰਾ ਦੇਖੋ ਕਿੰਨਾ ਬਰਬਾਦੀ ਫਿਰ ਰਹੀ ਆ, ਕਿੰਨਾ ਬੇੜਾ ਗਰਕ ਹੋ ਰਿਹਾ। ਜਿਹੜੀਆਂ ਮੁਖਤਲਿਫ ਕਿਸਮ ਦੀਆਂ ਤਨਾਵਾਂ ਤੁਹਾਨੂੰ ਪਤਾ ਹੀ ਕਿੱਦਾਂ ਆ ਰਹੀਆਂ ਯਾਰ। ਛੋਟੀਆਂ ਛੋਟੀਆਂ ਬੱਚੀਆਂ ਵੀ ਮਹਿਫੂਜ਼ ਨਹੀਂ, ਜਾਨਵਰ, ਐਸੇ ਦਰਿੰਦੇ ਔਰ ਐਸੇ ਬੇਗੈਰਤ ਬੇਸ਼ਰਮ ਲੋਕ ਜਿਹੜੇ ਨੇ, ਜਿਨ੍ਹਾਂ ਨੂੰ ਹਯਾਨ, ਜਿਨ੍ਹਾਂ ਨੂੰ ਇਨਸਾਨ ਵੀ ਨਹੀਂ ਕਿਹਾ ਜਾ ਸਕਦਾ, ਇਹ ਐਸੇ ਦਰਿੰਦੇ ਔਰ ਬੇਗੈਰਤ ਬੇਸ਼ਰਮ ਲੋਕ ਨੇ ਜਿਹੜੇ ਕਿ ਬੱਚੀਆਂ ਨੂੰ ਨਹੀਂ ਛੱਡਦੇ। ਉਹ ਬੱਚਿਆਂ ਨੂੰ ਦੇਖ ਕੇ ਤੇ ਵੈਸੇ ਹੀ ਬੰਦੇ ਦੇ ਅੰਦਰ ਜਿਹੜਾ ਨਾ ਉਹ ਮਮਤਾ ਜਾਗ ਜਾਂਦੀ, ਤੁਸੀਂ ਕਹਿ ਲਓ।
ਜਾਂ ਉਹਦੇ ਅੰਦਰ ਇੱਕ ਜਿਹੜਾ ਨਾ ਉਹ ਅਹਿਸਾਸ ਨਹੀਂ ਹੁੰਦਾ ਜੀ ਜਿੱਦਾਂ ਮੇਰੇ ਹੀ ਬੱਚੇ ਨੇ ਯਾਰ, ਸਾਰੇ ਬੱਚੇ ਸਾਂਝੇ ਹੁੰਦੇ, ਉਹ ਬੱਚੇ ਬੱਚੀਆਂ, ਉਹ ਤੇ ਫਰਿਸ਼ਤੇ ਛੋਟੇ ਛੋਟੇ। ਲੇਕਿਨ ਆਹ ਬਗੈਰਤ ਬੇਸ਼ਰਮ ਔਰ ਦਰਿੰਦੇ ਐਸੇ ਖੰਜ਼ੀਰ ਦੇ ਬੱਚੇ ਕਿ ਉਹ ਬੱਚਿਆਂ 'ਤੇ ਦੇਖੋ ਕੀ ਜ਼ੁਲਮ ਕੀਤਾ। ਉਹ ਛੋਟੀ ਬੱਚੀ ਜਿਹੜੀ ਸਰਗੋਧਾ ਦੀ, ਉਹ ਦੁਕਾਨ 'ਤੇ ਸਿਰਫ ਉਹ ਆਪਣੀ ਕੋਈ ਚੀਜ਼ ਲੈਣ ਗਈ ਆ, ਅਤੇ ਉੱਥੇ ਦੇਖੋ ਕੀ ਉਹਦੇ ਨਾਲ ਸਲੂਕ ਕੀਤਾ, ਕੈਸਾ ਬਗੈਰਤੀ ਬੇਸ਼ਰਮੀ ਕੀਤੀ। ਔਰ ਇੱਕ ਤਾਂ ਗਲਤ ਕੰਮ ਕੀਤਾ, ਉਹਦੇ ਬਾਅਦ ਉਹਦੀ ਜਾਨ ਲੈ ਲਈ। ਕੈਸੇ ਬਗੈਰਤ ਬੇਸ਼ਰਮ। ਉਹਦਾ ਹੁਣ ਸੁਣਿਆ ਕਿ ਉਹ ਜਿਹੜਾ ਦਰਿੰਦਾ ਇੱਕ ਉਹ CCTV ਵਾਲਿਆਂ ਦੀ ਨਜ਼ਰ ਹੋ ਚੁੱਕਿਆ, ਇੱਕ ਫਾਰਗ ਹੋ ਚੁੱਕਿਆ। ਲੇਕਿਨ ਉਹਦੇ ਜਿਹੜੇ ਛੋਟੀ ਬੱਚੀ ਦੇ ਉਹਦੇ ਘਰ ਵਾਲੇ ਜਿਹੜੇ ਉਹ ਕਹਿੰਦੇ ਭਾਈ ਆ ਇੱਕ ਨਹੀਂ, ਇਹ 5-6 ਬੰਦੇ ਉੱਥੇ ਬੈਠੇ ਸਨ। ਇਹ ਉਸ ਦੁਕਾਨ 'ਚ 5-6 ਬੰਦੇ ਸਨ। ਇਹ ਉਹਨਾਂ ਨੂੰ ਲੱਗਦਾ ਬਚਾਇਆ ਜਾ ਰਿਹਾ, ਇੱਕ ਨੂੰ ਲੁੜਕਾ ਕੇ, ਮੁਲਾਜ਼ਮ ਲੁੜਕਾ ਕੇ, ਅਤੇ ਬਾਕੀ ਕਿੱਥੇ ਨੇ, ਬਾਕੀਆਂ ਦਾ ਕੋਈ ਪਤਾ ਨਹੀਂ। ਦੁਕਾਨ ਮਹਿਫੂਜ਼ ਕੀਤੀ ਹੋਈ ਹੈ। ਆਹ ਕੀ ਸਿਸਟਮ ਹੋ ਰਿਹਾ ਇਹਦਾ CCTV ਵਾਲਿਆਂ ਦਾ? ਇਹ ਕੀ ਹਿਸਾਬ ਕਿਤਾਬ ਭਾਈ? ਇਨਸਾਫ ਇਹ ਨਹੀਂ ਹੈ ਕਿ ਜਿਹੜਾ ਨਾ ਇੱਕ ਨੂੰ ਤੁਸੀਂ ਬਾਕੀ ਜਿਹੜਾ ਇਹਦੇ 'ਚ ਇਨਵਾਲਵ ਹੈ, ਖੰਜ਼ੀਰ ਦਾ ਬੱਚਾ ਹਰਾਮਜ਼ਾਦਾ, ਉਹਨੂੰ ਸਰੇਆਮ ਲਟਕਾਓ, ਪੇਸ਼ ਕਰੋ ਜਾ ਕੇ ਅਦਾਲਤਾਂ ਦੇ ਵਿੱਚ ਫੈਸਲੇ ਲਵੋ ਅਤੇ ਲਟਕਾਓ ਇਹਨਾਂ ਹਰਾਮਜ਼ਾਦਿਆਂ ਨੂੰ, ਖੰਜ਼ੀਰਾਂ ਨੂੰ, ਬਗੈਰਤਾ ਬੇਸ਼ਰਮਾਂ ਨੂੰ, ਇਹਨਾਂ ਦਰਿੰਦਿਆਂ ਨੂੰ। ਇਹ ਇਨਸਾਨੀ ਮੁਆਸ਼ਰੇ 'ਚ ਰਹਿਣ ਦੇ ਕਾਬਿਲ ਹੀ ਨਹੀਂ ਇਹੋ ਜਿਹੇ। ਔਰ ਹੋਰ ਖਬਰਾਂ ਆ ਰਹੀਆਂ ਕਿ ਸਰਗੋਧੇ ਤੋਂ ਇੱਕ ਹੋਰ ਖਬਰ ਆ ਰਹੀ, ਫਿਰ ਫੈਸਲਾਬਾਦ ਤੋਂ ਇੱਕ ਹੋਰ ਖਬਰ ਆ ਰਹੀ ਹੈ ਛੋਟੇ ਬੱਚਿਆਂ ਦੀ। ਯਾਰ ਕੀ ਇਹ ਜ਼ਾਲਮ ਲੋਕ ਯਾਰ, ਬੇਗੈਰਤ ਬੇਸ਼ਰਮ। ਮੇਰਾ ਤਾਂ ਯਾਰ ਦਿਲ ਕਰਦਾ ਕਿ ਸਾਰੇ ਫੜ ਕੇ ਨਾ, ਯਕੀਨ ਕਰੋ, ਇਹਨਾਂ ਨੂੰ ਚੌਂਕਾਂ 'ਚ ਟੰਗਿਆ ਜਾਏ, ਇਹਨਾਂ ਹਰਾਮਜ਼ਾਦਿਆਂ ਨੂੰ, ਖੰਜ਼ੀਰਾਂ ਨੂੰ, ਇਹਨਾਂ ਬਗੈਰਤਾਂ ਨੂੰ। ਅਤੇ ਇੱਦਾਂ ਦੇ ਮਾਮਲਾਤ ਹੋ ਰਹੇ ਆ ਮੁਲਕ ਦੇ ਵਿੱਚ। ਅਤੇ ਉੱਥੇ ਬੈਠੀ ਆ ਜਿਹੜੀ ਇਫਤ ਲਿਫਤੀ ਆ, ਇਹ ਬਹਿ ਕੇ ਉੱਥੇ ਅਜੀਬੋ ਗਰੀਬ ਕਿਸਮ ਦੀ ਗੱਲ ਉਹਨੂੰ ਪੁੱਛ ਰਹੀ ਆ। ਉਹਨੂੰ ਮੈਂ ਕਹਿ ਵੀ ਨਹੀਂ ਸਕਦਾ ਯਾਰ, ਮੈਨੂੰ ਆਉਂਦਾ ਮੈਨੂੰ ਵੀ ਸ਼ਰਮ ਆ ਰਹੀ ਹੈ ਇੱਦਾਂ ਦੀ ਗੱਲ ਡਿਸਕਸ ਕਰਦੇ ਹੋਏ, ਮੈਨੂੰ ਵੀ ਸ਼ਰਮ ਆ ਰਹੀ ਆ। ਤੇ ਤੁਸੀਂ ਆਪ ਦੇਖ ਲਓ यार ਹੁਣ ਕੀ कह रही है। जैसे कि मर्दों को जैसे लड़कियां एक दूसरे को उनके ब्रेस्ट साइज से हमेशा वो कहती हैं ना, द मोर दे हैव more sexier they are. So amongst boys when someone is well hung, तो उसकी कोई ज्यादा इज्जत होती है। एक तो ये होता है कि मर्दों का सबका तकरीबन क्लेम तो यही होता है। अब ऑब्वियसली ਹੁਣ ਬਗੈਰਤੀ ਬੇਸ਼ਰਮੀ ਬਹਿ ਕੇ ਉੱਥੇ ਕਰਨ ਵਾਲੀ ਆ ਪਬਲਿਕ ਦੇ ਸਾਹਮਣੇ, ਜਿੱਥੇ ਪਹਿਲੇ ਬਗੈਰਤੀ ਬੇਸ਼ਰਮੀ ਕੁੱਟ-ਕੁੱਟ ਕੇ ਭਰੀ ਪਈ ਆ, ਉੱਥੇ ਇੱਦਾਂ ਦੀਆਂ ਗੱਲਾਂ। ਮੇਰਾ ਮਤਲਬ ਇਹ ਕਿਹੜੀ ਦੁਨੀਆ 'ਚ ਰਹਿੰਦੇ ਆ ਯਾਰ ਇਹ ਲੋਕ? ਆਹ ਕਿਤੇ ਪਤਾ ਨਹੀਂ ਕੋਈ ਹੋਰ ਹੀ ਇਹਨਾਂ ਦਾ ਮਾਈਂਡ ਸੈੱਟ ਆ ਇਹਨਾਂ ਦਾ। ਉਹ ਬੈਠੀ ਉੱਥੇ ਵਾਹਿਯਾਤ ਕਿਸਮ ਦੀ ਗੁਫ਼ਤਗੂ ਕਰਨ ਡਈ ਉਹਦਨ, ਔਰ ਉਹ ਜਿਹੜਾ ਸਾਹਮਣੇ ਬਿਠਾਇਆ ਬਗੈਰਤ ਬੇਸ਼ਰਮ ਆਦਮੀ, ਔਰ ਉਹ ਬਾਬਾ ਜੀ ਫਰਮਾਉਂਦੇ ਨੇ ਕਿ ਯਾਰ ਇਹ ਬਗੈਰਤ ਬੇਸ਼ਰਮ ਆਦਮੀ ਕਹਿੰਦਾ ਕੀ ਆ? ਮੈਂ ਕਿਹਾ ਬਾਬਾ ਜੀ ਯਾਰ ਉਹਨੇ ਕੀ ਕਹਿਣਾ ਯਾਰ, ਉਹ ਮੇਰਾ ਮਤਲਬ ਹੈ ਕਿ ਉਹ ਕੋਈ ਹਥਿਆਰਾਂ ਦੀਆਂ ਗੱਲਾਂ ਕਰ ਰਿਹਾ। ਬਾਬਾ ਜੀ ਕਹਿੰਦੇ ਕੀ ਮਤਲਬ? ਮੈਂ ਕਿਹਾ ਬਾਬਾ ਜੀ ਕੋਈ ਜੰਗ ਦੇ ਵਿੱਚ ਹਥਿਆਰ ਹੁੰਦੇ ਨਾ, ਉਹ ਗੱਲਾਂ ਕਰ ਰਿਹਾ ਕਿ ਵੀ ਸਾਰਿਆਂ ਕੋਈ ਹਥਿਆਰ ਹੁੰਦੇ ਆ। ਬਾਬਾ ਜੀ ਕਹਿੰਦੇ ਵੀ ਸਾਰਿਆਂ ਕੋਲ ਤਾਂ ਨਹੀਂ ਹੁੰਦੇ ਹਥਿਆਰ, ਕਿਸੇ ਕੋਲ ਨਹੀਂ ਵੀ ਹੁੰਦੇ। ਮੈਂ ਬਾਬਾ ਜੀ ਕਿਹਦੇ ਕੋ? ਬਾਬਾ ਜੀ ਕਹਿੰਦੇ ਉਹ ਬਿਲਾਵਲ ਭੁੱਟੋ ਕੋ ਹੈ ਨਹੀਂ ਗਾ ਹਥਿਆਰ। ਮੈਂ ਬਾਬਾ ਜੀ ਯਾਰ ਉਹ ਕੋਈ, ਮੇਰਾ ਮਤਲਬ ਉਹ ਕੋਈ ਜੰਗ ਲੜ ਰਿਹਾ ਯਾਰ ਉਹਦੇ ਕੀ, ਮੇਰਾ ਮਤਲਬ ਪੋਲੀਟੀਸ਼ੀਅਨ ਆ, ਉਹਦੇ ਕੋਲ ਹਥਿਆਰ ਦਾ ਕੀ ਕੰਮ ਹੈ? ਉਹਦੀ ਗੱਲ ਕਰ ਰਿਹਾ ਮੈਦਾਨ ਜੰਗ ਦੇ ਵਿੱਚ। ਬਾਬਾ ਜੀ ਕਹਿੰਦੇ ਹਾਂ ਉਹ ਜੰਗ 'ਚ ਜਾ ਹੀ ਨਹੀਂ ਸਕਦਾ, ਉਹਦਾ ਇਹ ਵੀ ਪ੍ਰੋਬਲਮ ਹੈ, ਉਹ ਇਹ ਜੰਗ ਲੜ ਨਹੀਂ ਸਕਦਾ ਜੇ ਅਗਰ ਕਰ। ਮੈਂ ਕਿਹਾ ਮੇਰਾ ਹਾਲ ਤੁਸੀਂ ਪਤਾ ਨਹੀਂ ਕਿੱਧਰ ਨੂੰ ਜਾ ਰਹੇ ਹੋ। ਉਹ ਗੱਲ ਕਰ ਰਿਹਾ ਕਿ ਵੀ ਮੈਦਾਨ ਜੰਗ ਦੇ ਵਿੱਚ ਸਾਰੇ ਸਿਪਾਹੀਆਂ ਕੋਲ ਹੁੰਦੇ ਹਥਿਆਰ। ਹੁਣ ਹਰ ਇੱਕ ਕੋ ਹਥਿਆਰ ਹੁੰਦੇ ਅਤੇ ਹਰ ਇੱਕ ਇਹੀ ਸਮਝਦਾ ਕਿ ਵੀ ਮੇਰਾ ਹਥਿਆਰ ਸਭ ਤੋਂ ਅੱਛਾ, ਸਭ ਤੋਂ ਆਲਾ। ਬਾਬਾ ਜੀ ਕਹਿੰਦੇ ਕੀ ਮਤਲਬ? ਮੈਂ ਕਿਹਾ ਮਤਲਬ ਕਿਸੇ ਕੋ ਯਾਰ ਤੀਰ ਕਮਾਨ ਹੁੰਦਾ, ਕਿਸੇ ਕੋ ਨੇਜ਼ੇ ਹੁੰਦੇ ਆ, ਕਿਸੇ ਕੋ ਗੁਰਜ਼ ਹੁੰਦਾ, ਹਾਂਜੀ, ਕਿਸੇ ਕੋ ਕੋਈ ਚੀਜ਼, ਕੋਈ ਜੰਗ ਦੀ ਗੱਲ ਹੋ ਰਹੀ ਹੈ। ਅਤੇ ਉਹ ਕਹਿੰਦਾ ਕਿ ਵੀ ਜਿਹਦੇ ਕੋਲ ਜੋ ਕੁਝ ਵੀ ਹੈ ਨਾ, ਉਹ ਇਹੀ ਸਮਝਦਾ ਕਿ ਵੀ ਮੈਂ ਸਭ ਤੋਂ ਤਾਕਤਵਰ ਮੈਂ ਹੀ ਹਾਂ, ਮੇਰੇ ਕੋਲ ਆਲਾ ਕਿਸਮ ਦਾ ਹਥਿਆਰ ਆ। ਲੇਕਿਨ ਉਹ ਕਹਿੰਦਾ ਅਸਲ ਹਕੀਕਤ ਦਾ ਉਹਨੂੰ ਹੀ ਪਤਾ ਹੁੰਦਾ। ਹਾਂ, ਬਾਬਾ ਜੀ ਕਹਿੰਦੇ ਯਾਰ ਮੈਨੂੰ ਲੱਗਦਾ ਕਿ ਆਹ ਕੋਈ ਹਕੀਮ। ਮੈਂ ਕਿਹਾ ਯਾਰ ਉਹ ਜੰਗ ਦੀਆਂ ਗੱਲਾਂ ਕਰੀ ਜਾ ਰਿਹਾ, ਤੁਸੀਂ ਕਹਿੰਦੇ ਹਕੀਮ। ਬਾਬਾ ਜੀ ਕਹਿੰਦੇ ਹਕੀਮ ਵੀ ਜੰਗਾਂ ਦੀਆਂ ਗੱਲਾਂ ਕਰਦੇ, ਬੰਦੇ ਘੇਰਦੇ ਆ, ਦਵਾਈ ਵੇਚਣੀ ਹੁੰਦੀ ਆ। ਬਾਬਾ ਜੀ ਕਹਿੰਦੇ ਲਿਖ ਲੈ ਮੇਰੀ ਗੱਲ, ਆ ਜਿਹੜਾ ਮੌਲਵੀ ਜਿਹਾ ਆ ਕੁਛ ਹੀ ਦਿਨ ਨਿਕਲਣੇ ਆ, ਇਹਨੇ ਵੀ ਉਹ ਡੱਬੀ 'ਚ ਲੈ ਕੇ ਨਾ ਤਾਕਤਵਰ ਮਜੂਨ ਦੀ, ਇਹਨੇ ਵੀ ਸਾਹਮਣੇ ਆ ਜਾਣਾ ਕਿ ਲਓ ਜੀ ਆ ਮੇਰੇ ਕੋਲ ਜਿਹੜਾ ਮਜੂਨ ਆ ਨਾ, ਇਹ ਤੁਸੀਂ ਖਾ ਕੇ ਤੇ ਮੈਦਾਨ ਜੰਗ 'ਚ ਜਾਓ। ਇੱਦਾਂ ਦੀ ਕੋਈ ਗੱਲ ਕਰੇਗਾ ਬਗੈਰਤ ਬੇਸ਼ਰਮ। ਮੈਂ ਕਿਹਾ ਹੋ ਸਕਦਾ, ਕੋਈ ਪਤਾ ਨਹੀਂ, ਇੱਦਾਂ ਦਾ ਬਗੈਰਤ ਬੇਸ਼ਰਮ ਆਦਮੀ ਜਿਹੜਾ ਬਈ ਸਾਹਮਣੇ ਬੈਠਾ ਹੀ ਆ, ਤੂੰ ਉਹਨੂੰ ਮਨਾ ਕਰਕੇ ਵੀ ਇਹ ਕਿੱਦਾਂ ਦੀਆਂ ਗੱਲਾਂ ਕਰ ਰਹੀ। ਬਾਬਾ ਜੀ ਕਹਿੰਦੇ ਉਹ ਕੀ ਗੱਲ ਕਰ ਰਹੀ?
ਮੈਂ ਕਿਹਾ ਬਾਬਾ ਜੀ ਉਹ ਮੇਰਾ ਮਤਲਬ ਸਮਾਨ ਦੀ ਗੱਲ ਕਰ ਰਹੀ, ਸੌਦਾ ਸਲਫ ਸਮਾਨ। ਪਤਾ ਨਹੀਂ ਕੋਈ ਇੱਦਾਂ ਦੀ ਗੱਲ ਕਰ ਰਹੀ ਆ। ਹਾਂ, ਬਹੁਤ ਹੀ ਵਾਹਿਯਾਤ ਕਿਸਮ ਦੀ ਗੱਲ ਆ। ਵਿੱਚ ਉਹਨੇ ਇੱਕ ਅੱਧੇ ਕੋਈ ਲਫ਼ਜ਼ ਵੀ ਅਜੀਬੋ ਗਰੀਬ ਲਏ ਨਾਮ ਉਹਦੇ, ਅਤੇ ਮੇਰਾ ਮਤਲਬ ਬਾਬਾ ਜੀ ਕਹਿੰਦੇ ਯਾਰ ਇਹਦੇ 'ਚ ਅਜੀਬੋ ਗਰੀਬ, ਅਤੇ ਮੈਂ ਕਿਹਾ ਯਾਰ ਉਹ ਬਗੈਰਤੀ ਬੇਸ਼ਰਮੀ ਹੈ ਯਾਰ। ਇੱਦਾਂ ਮੇਰਾ ਮਤਲਬ ਸਾਹਮਣੇ ਬਹਿ ਕੇ ਬਈ ਆਹ ਕੀ ਬਗੈਰਤੀ ਬੇਸ਼ਰਮੀ ਹੈ। ਬਾਬਾ ਜੀ ਕਹਿੰਦੇ ਚਲੋ ਉਹਦਾ ਪ੍ਰੋਗਰਾਮ ਕੀ ਹੈ ਫਿਰ? ਮੈਂ ਬਾਬਾ ਜੀ ਬਜ਼ੁਰਗ ਔਰਤ ਆ, ਬਲਕਿ ਇੰਤਹਾਈ ਬਜ਼ੁਰਗ ਔਰਤ। ਹਾਂ, ਬਾਬਾ ਜੀ ਕਹਿੰਦੇ ਬਸ ਇੰਤਹਾਈ ਬਜ਼ੁਰਗ ਔਰਤ ਨੂੰ ਦੱਸ। ਮੈਂ ਕਿਹਾ ਬਾਬਾ ਜੀ ਕੀ? ਬਾਬਾ ਜੀ ਕਹਿੰਦੇ ਉਹਨੂੰ ਦੱਸ ਕਿ ਬਾਬਾ ਮੈਦਾਨੇ ਜੰਗ ਦਾ ਪੁਰਾਣਾ ਖਿਲਾੜੀ ਆ। ਬਾਬਾ ਜੀ ਕਹਿੰਦੇ ਮੈਂ ਤਾਂ ਬਿਲਡਿੰਗਾਂ ਢਾਹ ਕੇ ਰੱਖ ਦੇਣਾ ਪੁਰਾਣੀਆਂ। ਬਾਬਾ ਜੀ ਯਾਰ ਤੁਸੀਂ ਬਿਲਡਰ ਹੋ, ਬਿਲਡਿੰਗਾਂ ਢਾਹ। ਬਾਬੇ ਕਹਿੰਦੇ ਨਹੀਂ ਮਤਲਬ ਜੰਗੀ ਜਨੂਨ ਹੈ ਨਾ ਬਾਬੇ ਦੇ ਵਿੱਚ। ਬਾਬਾ ਜੀ ਕਹਿੰਦੇ ਬਾਬਾ ਐਵੇਂ ਨਹੀਂ ਡੱਡੂ ਮਗਰ ਲੱਗਿਆ। ਡੱਡੂ ਨੇ ਤਾਂ ਕਦਰ ਨਹੀਂ ਕੀਤੀ। ਬਾਬਾ ਜੀ ਕਹਿੰਦੇ ਇਹਨੂੰ ਪੁੱਛ ਕੇ ਦੇਖ ਲੈ ਕੀ ਹਿਸਾਬ। ਮੈਂ ਕਿਹਾ ਬਾਬਾ ਜੀ ਤੁਸੀਂ ਬਜ਼ੁਰਗ ਆਦਮੀ। ਬਾਬਾ ਜੀ ਕਹਿੰਦੇ ਯਾਰ ਉਹ ਵੀ ਤਾਂ ਬਜ਼ੁਰਗ ਹੀ ਆ। ਉਹ ਕੋਲ ਇੰਤਹਾਈ ਬਜ਼ੁਰਗ ਔਰਤ ਤੂੰ ਆਪੇ ਕਿਹਾ। ਮੈਂ ਕਿਹਾ ਹਾਂ ਕਿਹਾ ਤਾਂ ਹੈ, ਲੇਕਿਨ ਉਹ ਜਿਹੜੀ ਜੰਗ ਉਹਨੇ ਲੜਵਾਣੀ ਨਾ ਤੁਹਾਨੂੰ, ਤੁਸੀਂ ਨਹੀਂ ਲੜ ਸਕਦੇ। ਬਾਬਾ ਜੀ ਕਹਿੰਦੇ ਯਾਰ ਹਰ ਕਿੱਦਾਂ ਦੀ, ਮੇਰਾ ਮਤਲਬ ਮੈਂ ਬਾਬਾ ਜੀ ਉਹ ਬਹੁਤ ਪੁਰਾਣੀ ਖਿਲਾੜੀ ਆ। ਹਾਂ ਛੱਡੋ, ਦਫਾ ਕਰੋ, ਕੋਈ ਹੋਰ ਰਾਹ ਲੱਭੋ। ਉਹ ਤੁਹਾਨੂੰ ਖਾਏਗੀ ਅਗਲੀ, ਜ਼ਿੰਦਾ ਖਾਏਗੀ, ਅਤੇ ਉਹਨੇ ਡਕਾਰ ਵੀ ਨਹੀਂ ਮਾਰਨਾ। ਬਜ਼ੁਰਗ ਔਰਤ ਆ, ਬਹੁਤ ਐਕਸਪੀਰੀਅੰਸ ਆ। ਬਾਬਾ ਜੀ ਕਹਿੰਦੇ ਚਲੋ ਫਿਰ ਲੱਗ ਜਾਏਗਾ ਪਤਾ ਵੀ, ਗੱਲ ਕਰਾਓ। ਮੈਂ ਕਿਹਾ ਬਾਬਾ ਜੀ ਗੱਲ ਛੱਡੋ, ਤੁਹਾਡਾ ਨਿਕਾਹ ਹੀ ਕਰਾਉਂਦੇ ਆ। ਕਰ ਲਿਆ ਜੋ ਯਾਦ ਕਰਨਾ ਤੁਸੀਂ, ਜੋ ਮੈਦਾਨ ਫਤਿਹ ਕਰਨਾ ਤੁਸੀਂ। ਕੀ ਸਭ